ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਨੀਲਮ ਕੌਰ ਤੇ मैं TV 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 21 ਅਗਸਤ 2014 5 ਭਾਦੋ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਮੈਸੇਜ ਨੂੰ ਪੜ੍ਹਾਂ, ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਅੱਜ ਦਾ ਕੋਈ ਅਹਿਮ ਇਸ਼ੂ। ਅੱਜ ਦੇ ਅਹਿਮ ਵਿਸ਼ਿਆਂ ਦੇ ਵਿੱਚ ਦੋ ਇਸ਼ੂ ਮੈਂ ਪਿਕ ਕੀਤੇ ਨੇ ਜੀ। ਸਭ ਤੋਂ ਪਹਿਲਾਂ ਤਾਂ ਜਿਹੜੀ ਗੱਲ ਬਾਰ-ਬਾਰ ਅਸੀਂ ਦੁਹਰਾਉਂਦੇ ਹਾਂ ਕਿ ਕਿਸ ਤਰ੍ਹਾਂ ਭਾਰਤ ਦੇ ਵਿੱਚ ਲੋਕਤੰਤਰ ਦੇ ਨਾਂ ਥੱਲੇ ਹਿੰਦੂ ਤੰਤਰ ਹੈ ਜੀ, ਡੈਮੋਕ੍ਰੇਸੀ ਦੇ ਨਾਂ ਥੱਲੇ ਜ਼ਾਲਮ ਤੰਤਰ ਹੈ ਤੇ ਜਿਸ ਨੂੰ ਫਰੀडम ਆਫ ਦਾ ਮੀਡੀਆ, ਫਰੀडम ਆਫ ਐਕਸਪ੍ਰੈਸ਼ਨ, ਬੋਲਣ ਦੀ ਆਜ਼ਾਦੀ ਕਹਿੰਦੇ ਨੇ। ਇਸ ਦਾ ਮਤਲਬ ਹਿੰਦੂ ਤਵੀਆਂ ਦੀ ਬੋਲਣ ਦੀ ਆਜ਼ਾਦੀ, ਬਹੁਗਿਣਤੀ ਹਿੰਦੂਆਂ ਨੂੰ ਹੱਕ ਹਾਸਲ ਹੈ ਜੀ। ਲੇਕਿਨ ਜਦੋਂ ਹੀ ਕੋਈ ਘੱਟ ਗਿਣਤੀ ਜਾਂ ਪੰਜਾਬ, ਕਸ਼ਮੀਰ, ਮਨੀਪੁਰ, ਅਸਾਮ, ਨਾਗਾਲੈਂਡ ਜਾਂ ਦਲਿਤ ਆਦੀਵਾਸੀ ਆਪਣੀ ਗੱਲ ਇਮਾਨਦਾਰੀ ਨਾਲ ਕਹਿੰਦਾ ਤੇ ਬਹੁਗਿਣਤੀ ਦੇ ਕਿਸੇ ਨੂੰ ਦੋਸ਼ੀ ਠਹਿਰਾਉਂਦਾ ਤੇ ਉਸ ਦੇ ਉੱਤੇ ਫਿਰ ਦੇਸ਼ ਧਰੋਹ ਦੇ ਕੇਸ ਵੀ ਰਜਿਸਟਰ ਹੋ ਜਾਂਦੇ ਨੇ। ਉਸ ਦੇ ਉੱਤੇ ਦੂਸਰੇ ਫਿਰਕਿਆਂ ਦੇ ਜਜ਼ਬਿਆਂ ਦਾ ਅਪਮਾਨ ਕਰਨ ਦੇ ਕੇਸ ਵੀ ਰਜਿਸਟਰ ਹੋ ਜਾਂਦੇ ਨੇ ਜੀ। ਔਰ ਅਸੀਂ ਲਗਾਤਾਰਤਾ ਨਾਲ ਪਿਛਲੇ ਲਗਭਗ ਜੇ 3 ਮਹੀਨਿਆਂ ਦਾ ਹੀ ਲੇਖਾ ਜੋਖਾ ਕਰੀਏ ਕਿ ਕਿਸ ਤਰੀਕੇ ਨਾਲ ਉਹ ਇਲੈਕਟ੍ਰੋਨਿਕ ਮੀਡੀਆ ਹੋਏ, ਪ੍ਰਿੰਟ ਮੀਡੀਆ ਹੋਏ, ਪਾਰਲੀਮੈਂਟ ਹੋਏ, ਪ੍ਰੈਸ ਕਾਨਫਰੰਸਿਸ ਹੋਣ ਜੀ, ਕਿਵੇਂ ਲਗਾਤਾਰਤਾ ਨਾਲ ਮੋਹਨ ਭਾਗਵਤ, ਪ੍ਰਵੀਨ ਤੋਗਾੜੀਆ, ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ ਉਹ ਲਗਾਤਾਰਤਾ ਨਾਲ ਕਹਿ ਰਹੇ ਨੇ ਕਿ ਜੀ ਸਿੱਖ ਬੋਧੀ ਜੈਨੀ ਜਿਹੜੇ ਨੇ ਇਹ ਹਿੰਦੂਆਂ ਦਾ ਹਿੱਸਾ ਨੇ। ਕਿਵੇਂ ਖੁੱਲ੍ਹੇਆਮ ਮੁਸਲਮਾਨਾਂ ਦੇ ਖਿਲਾਫ ਜਿਹੜਾ ਹੈ ਉਹ ਬਿਆਨਬਾਜ਼ੀ ਹੋ ਰਹੀ ਜੀ। ਪਰ ਜਿਸ ਮੁਲਕ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜੀ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ ਔਰ ਉਸ ਦੇ ਲਈ ਇਹ ਦੇਖਣ ਲਈ ਕਿ ਕਿੱਥੇ ਉਹਨਾਂ ਵਿਚਾਰਾਂ ਦੇ ਪ੍ਰਗਟਾਵੇ ਦੀ ਕੋਈ ਲਾਈਨ ਕ੍ਰਾਸ ਤਾਂ ਨਹੀਂ ਹੋ ਰਹੀ, ਮੇਰਾ ਭਾਵ ਫਿਲਮੀ ਦੁਨੀਆ ਤੋਂ ਹੈ, ਫਿਲਮ ਸੈਂਸਰ ਬੋਰਡ ਹੈ ਜੀ, ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਦਾ ਇੱਕ ਆਪਣਾ ਦਾਇਰਾ ਕਾਰ ਹੈ, ਉਸ ਦੇ ਉੱਤੇ ਫਿਰ ਸੈਂਸਰ ਬੋਰਡ ਉਹਨੂੰ ਦੇਖਦਾ ਹੈ ਤੇ ਤੀਸਰੀ ਉਹਨਾਂ ਨੇ ਬਾਡੀ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਵੀ ਬਣਾਈ। ਹੁਣ ਇਹ ਕਿਤੇ ਨਹੀਂ ਸੁਣਿਆ ਅਮਰੀਕਾ ਦੇ ਹਵਾਲੇ ਨਾਲ ਜਾਂ ਦੁਨੀਆ 'ਚ ਕਿਤੇ ਵੀ ਜਿਹੜਾ ਆਪਣੇ ਆਪ ਨੂੰ ਲੋਕਤੰਤਰ ਕਹਿੰਦਾ ਹੋਏ ਕਿ ਕੋਈ ਫਿਲਮ ਜਿਹੜੀ ਕਿ ਇਹਨਾਂ ਸਾਰੀਆਂ ਪ੍ਰੋਸੈਸਿਸ 'ਚੋਂ ਲੰਘ ਚੁੱਕੀ ਹੋਏ, ਜਿਸ ਨੂੰ ਫਿਲਮ ਸਰਟੀਫਿਕੇਸ਼ਨ ਬੋਰਡ ਨੇ, ਸੈਂਸਰ ਬੋਰਡ ਨੇ ਕਲੀਅਰ ਕੀਤਾ ਹੋਏ ਜੀ, ਉਸ ਦੇ ਲਈ ਥੀਏਟਰ ਮਾਰਕ ਕੀਤੇ ਹੋਣ ਕਿ ਇੰਨੀ ਤਰੀਕ ਨੂੰ ਉਹ ਜਿਹੜੀ ਹੈ ਰਿਲੀਜ਼ ਹੋਣੀ ਹੈ ਔਰ ਇਹਦੇ ਬਾਵਜੂਦ ਸਟੇਟ ਗਵਰਨਮੈਂਟ ਉਸ ਦੇ ਉੱਤੇ ਕੋਈ ਐਕਟ ਨਾ ਕਰੇ। ਇੱਕ ਤਾਂ ਹੁੰਦਾ ਹੈ ਕਿ ਸਟੇਟ ਗਵਰਨਮੈਂਟ ਉਹਦਾ ਨੋਟਿਸ ਲੈਂਦੀ ਹੈ ਜੀ ਇਹਦੇ ਲੱਗਣ ਨਾਲ ਅਮਨ ਕਾਨੂੰਨ ਭੰਗ ਹੋ ਸਕਦਾ ਹੈ, ਦੂਸਰਾ ਹੋ ਸਕਦਾ ਹੈ। ਪਰ ਅਸੀਂ ਦੇਖ ਰਹੇ ਹਾਂ ਕਿ ਕਿਸ ਤੇਜ਼ੀ ਨਾਲ ਸਟੇਟਾਂ ਦੇ ਹੱਕ ਵੀ ਐਰੋਡ ਹੋ ਰਹੇ ਨੇ, ਕਿਸ ਤਰੀਕੇ ਨਾਲ ਹਿੰਦੂਤਵੀ ਸੈਂਟਰ ਨੇ ਪਿਛਲੇ 3 ਮਹੀਨਿਆਂ ਦੇ ਵਿੱਚ ਸਟੇਟਾਂ ਨੂੰ ਇੱਕ ਮਿਊਨਿਸਪਲ ਕਮੇਟੀਆਂ ਦਾ ਪਹਿਲਾਂ ਹੀ ਉਸ ਤੋਂ ਵੀ ਥੱਲੇ ਦਰਜਾ ਸੀ, ਉਹਨਾਂ ਨੂੰ ਬਿਲਕੁਲ ਚਪੜਾਸੀ ਬਣਾ ਕੇ ਰੱਖ ਦਿੱਤਾ ਜੀ। ਇਸ ਦੀ ਉਦਾਹਰਣ ਉਹ ਫਿਲਮ ਹੈ ਜਿਹੜੀ ਆਲਰੇਡੀ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਨੇ ਸਿੱਖ ਔਰ ਪੰਜਾਬੀ ਦੇਖ ਚੁੱਕੇ ਨੇ ਔਰ ਇਹ ਫਿਲਮ ਕੌਮ ਦੇ ਹੀਰੇ ਜਿਹੜੀ ਕਿ ਜਿਸ ਦਾ ਆਧਾਰ ਇੰਦਰਾ ਗਾਂਧੀ ਦੇ ਜ਼ੁਲਮ ਔਰ ਫਿਰ ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਜਿਨ੍ਹਾਂ ਦਾ ਕੋਈ ਨਿੱਜੀ ਰਿਵੈਂਜ ਨਹੀਂ ਹੈ। ਹੁਣ ਇਹ ਉਹ ਮੁਲਕ ਹੈ ਜਿਹੜਾ ਲਗਭਗ 94 ਸਾਲ ਪਹਿਲਾਂ ਜਲਿਆਂਵਾਲੇ ਬਾਗ ਦੇ ਹੀਰੋ ਸ਼ਹੀਦ ਊਧਮ ਸਿੰਘ ਦੀ ਤਾਂ ਸਵਾਹ ਸਿਰ ਦੇ ਉੱਤੇ ਚੁੱਕ ਕੇ ਸਾਰੇ ਭਾਰਤ 'ਚ ਘੁੰਮਦੇ ਰਹੇ। ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਸੀ ਕਿ ਜੀ ਐਸ਼ਿਜ਼ ਬਾਹਰੋਂ ਲਿਆਂਦੀਆਂ, ਇਹ ਸਾਡਾ ਯੁੱਧ ਹੈ। ਔਰ ਹੁਣ ਵੀ ਸਟੇਟ ਗਵਰਨਮੈਂਟ ਹੋਏ ਜਾਂ ਦੂਸਰੇ ਹੋਣ ਸ਼ਹੀਦ ਊਧਮ ਸਿੰਘ ਨੂੰ ਸੈਲੀਬ੍ਰੇਟ ਕਰਦੇ ਨੇ ਔਰ ਵਰਥ ਸੈਲੀਬ੍ਰੇਟਿੰਗ ਹੈ। ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਜਦੋਂ ਸ਼ਹੀਦ ਊਧਮ ਸਿੰਘ ਨੇ ਇੰਨਾ ਜਿਹੜਾ ਲਾਸਾਨੀ ਕਾਰਨਾਮਾ ਕੀਤਾ ਸੀ ਤਾਂ ਗਾਂਧੀ ਨੇ ਕਿਹਾ ਸੀ ਕਿ ਇਟਸ ਐਨ ਐਕਟ ਆਫ ਏ ਮੈਡਮੈਨ, ਇੱਕ ਪਾਗਲ ਬੰਦੇ ਦਾ ਕੰਮ ਹੈ ਜੀ। ਪਰ ਇੱਕ ਪਾਸੇ ਜਲਿਆਂਵਾਲੇ ਬਾਗ 'ਚ 300-400 ਬੰਦੇ ਨੂੰ ਮਾਰਨ ਵਾਲੇ ਜਾਂ 600-700 ਨੂੰ ਜ਼ਖਮੀ ਕਰਨ ਵਾਲੇ ਜਨਰਲ ਡਾਇਰ ਜਾਂ ਜਿਹੜਾ ਮਾਈਕਲ ਓਡਵਾਇਰ ਗਵਰਨਰ ਸੀ ਉਹਨੂੰ ਸਜ਼ਾ ਦੇਣ ਵਾਲੇ ਊਧਮ ਸਿੰਘ ਤਾਂ ਹੀਰੋ ਨੇ ਐਂਡ ਰਾਈਟਲੀ ਸੋ। ਪਰ ਦੂਸਰੇ ਪਾਸੇ ਜੇ ਜੂਨ 1984 'ਚ ਟੈਂਕਾਂ ਤੋਪਾਂ ਦੇ ਨਾਲ ਹਜ਼ਾਰਾਂ ਬੇਗੁਨਾਹ ਔਰਤਾਂ ਬੱਚਿਆਂ ਨੂੰ ਮਾਰਨ ਵਾਲੀ, ਅਕਾਲ ਤਖਤ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਨ ਵਾਲੀ ਇੰਦਰਾ ਗਾਂਧੀ ਨੂੰ 2 ਯੋਧੇ ਸਜ਼ਾ ਯਾਫਤਾ ਕਰਦੇ ਨੇ ਜੀ, ਉਹ ਜੇ ਉਹਨਾਂ ਨੂੰ ਸਿੱਖ ਕੌਮ ਦੇ ਹੀਰੇ ਕਹਿੰਦੇ ਨੇ
ਕਿਉਂਕਿ ਉਹਨਾਂ ਨੇ ਸਿੱਖੀ ਆਨ ਸ਼ਾਨ ਲਈ, ਸਿੱਖੀ ਅਣਖ ਲਈ ਔਰ ਬੇਗੁਨਾਹ ਦੇ ਡੁੱਲੇ ਖੂਨ ਦੀ ਖਾਤਰ ਜਿਹੜਾ ਉਸ ਨੂੰ ਸਜ਼ਾ ਯਾਫਤਾ ਕੀਤਾ। ਉਹ ਸੱਚਮੁੱਚ ਹੀਰੇ ਨੇ। ਉਹਨਾਂ ਨੂੰ ਆਲਰੇਡੀ ਅਕਾਲ ਤਖਤ ਸਾਹਿਬ ਨੇ ਸ਼ਹੀਦ ਐਲਾਨਿਆ ਹੋਇਆ ਹੈ। ਉਹਨਾਂ ਦੇ ਸ਼ਹੀਦੀ ਦਿਨ 31 ਅਕਤੂਬਰ ਨੂੰ ਦੁਨੀਆ ਭਰ ਦੇ ਵਿੱਚ ਸਿੱਖ ਮਨਾਉਂਦੇ ਨੇ ਜੀ। ਹੁਣ ਉਸ ਫਿਲਮ ਨੂੰ ਜਿਹੜੀ ਕਿ ਕੌਮ ਦੇ ਹੀਰੇ, ਉਹਨਾਂ ਦੇ ਜੀਵਨ ਜਾਂ ਉਹਨਾਂ ਦੀ ਉਸ ਬੈਕਗਰਾਉਂਡ ਜਿਹਦੇ ਕਰਕੇ ਉਹ ਇਹ ਫੈਸਲਾ ਲੈਣ ਤੇ ਮਜਬੂਰ ਹੋਏ ਤੇ ਆਧਾਰਿਤ ਸੀ, ਉਸ ਨੇ ਉਹ ਫਿਲਮ ਜਿਹੜੀ ਹੈ ਉਹ 22 ਅਗਸਤ ਨੂੰ ਲੱਗਣੀ ਸੀ ਜੀ। ਪਰ ਇਸੇ ਦੌਰਾਨ ਪੰਜਾਬ ਦੇ ਵਿੱਚ, ਔਰ ਦੂਸਰੀ ਗੱਲ ਇਸ ਸਾਰੇ ਦੇ ਨਾਲ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਜਦੋਂ ਅਸੀਂ ਰਿਪੀਟਡਲੀ ਇਹ ਕਹਿੰਦੇ ਹਾਂ ਕਿ ਬੀਜੇਪੀ ਤੇ ਕਾਂਗਰਸ ਜੀ ਇਹ ਹਿੰਦੂਤਵਾ ਦੀਆਂ A ਤੇ B ਟੀਮਾਂ ਨੇ, ਤੇ ਇਹਦੇ 'ਚ ਫਿਰ ਹਰ ਨਵੇਂ ਮੋੜ ਦੇ ਉੱਤੇ ਇਹ ਗੱਲ ਸਾਹਮਣੇ ਆ ਜਾਂਦੀ ਹੈ ਕਿ ਇਹ ਦੋਨੋਂ ਮਿਲ ਕੇ ਕੰਮ ਕਰਦੀਆਂ। ਹੁਣ ਇੰਦਰਾ ਗਾਂਧੀ ਕਾਂਗਰਸੀਆਂ ਦੀ ਤਾਂ ਉਹ ਨੇਤਾ ਸੀ, ਪ੍ਰਧਾਨ ਮੰਤਰੀ ਸੀ। ਰਾਜੀਵ ਗਾਂਧੀ ਨੇ ਉਹਦਾ ਨਾਂ ਵੇਚ ਕੇ ਕਿ ਜੀ ਤੁਹਾਡੀ ਦੁਰਗਾ ਮਾਰ ਦਿੱਤੀ, 3/4 ਮੈਜੋਰਟੀ ਲਈ ਸਿੱਖਾਂ ਨੂੰ ਗਦਾਰ ਸਾਬਤ ਕੀਤਾ ਜੀ। ਬੀਜੇਪੀ ਨੇ ਉਦੋਂ ਵੀ ਇਹ ਕਿਹਾ ਸੀ ਕਿ 6 ਮਹੀਨੇ ਪਹਿਲਾਂ ਹੋਣਾ ਚਾਹੀਦਾ ਸੀ ਦੁਰਗਾ ਦਾ ਅਵਤਾਰ, ਪਰ ਕੋਈ ਇਹ ਕਹਿ ਸਕਦਾ ਜੀ ਇਹ 30 ਸਾਲ ਪਹਿਲਾਂ ਸੀ, ਚਲੋ ਵਾਜਪਾਈ ਨੇ ਕਹਿ ਦਿੱਤਾ, ਦੁਰਗਾ ਅਡਵਾਨੀ ਨੇ ਕਹਿ ਦਿੱਤਾ, ਹੁਣ ਤਾਂ ਜਨਰੇਸ਼ਨ ਬਦਲ ਗਈ। ਉਸ ਤੋਂ ਬਾਅਦ ਬੀਜੇਪੀ ਅਕਾਲੀਆਂ ਦੇ ਨਾਲ ਅਲਾਇੰਸ ਕਰ ਰਹੀ ਹੈ ਪੰਜਾਬ ਦੇ ਵਿੱਚ, ਹੁਣ ਉਹ ਜਿਹੜਾ ਉਸ ਕਿਸਮ ਦਾ ਜ਼ਹਿਰੀਲਾਪਨ ਨਹੀਂ ਰਿਹਾ। ਪਰ ਇਸ ਫਿਲਮ ਇਸ਼ੂ ਨੇ ਇੱਕ ਵਾਰੀ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਜਿਵੇਂ ਇੰਦਰਾ ਗਾਂਧੀ, ਅਡਵਾਨੀ, ਵਾਜਪਾਈ ਹੈਂਡ ਇਨ ਗਲਵ ਸੀ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਵੀ ਉਹ ਇੱਕੋ ਹੀ ਜਿਹੜਾ ਉਸ ਦੇ ਵਿੱਚ ਉਹਨਾਂ ਨੇ ਹੱਥ ਪਾਇਆ ਹੋਏ ਸੀ ਦਸਤਾਨੇ ਦੇ ਵਿੱਚ ਜੀ। ਇਸੇ ਤਰ੍ਹਾਂ ਜਿਉਂ ਹੀ ਇਹ ਫਿਲਮ ਰਿਲੀਜ਼ ਦੀ ਖਬਰ ਆਈ, ਸਭ ਤੋਂ ਪਹਿਲਾਂ ਇੱਕ ਕਾਂਗਰਸ ਦੇ ਜਿਹੜਾ ਦੁਮ ਛੱਲੇ ਉਹਨੇ ਬਿਆਨ ਦਾ ਗਿਆ, ਕੋਈ ਯੂਥ ਕਾਂਗਰਸ ਨਾਲ ਸੰਬੰਧਿਤ, ਕਿ ਜੀ ਇਹ ਜਿਹੜਾ ਇਹ ਇੰਦਰਾ ਗਾਂਧੀ ਦੇ ਕਾਤਲਾਂ ਨੂੰ ਹੀਰੋ ਬਣਾਇਆ ਹੈ ਔਰ ਇਹ ਅਮਨ ਚੈਨ ਭੰਗ ਕਰੇਗਾ ਔਰ ਅਸੀਂ ਪ੍ਰੋਟੈਸਟ ਕਰਾਂਗੇ ਔਰ ਇਹ ਕਰਾਂਗੇ ਉਹ ਕਰਾਂਗੇ। ਨਾਲ ਹੀ ਲక్ష్ਮੀਕਾਂਤ ਚਾਵਲਾ ਜਿਹੜੀ ਬੀਜੇਪੀ ਦੀ ਐਗਜ਼ੈਕਟਿਵ ਮੈਂਬਰ ਹੈ, ਅੰਮ੍ਰਿਤਸਰ ਤੋਂ MLA ਰਹੀ ਹੈ, ਮਿਨਿਸਟਰ ਵੀ ਰਹੀ ਹੈ ਜੀ, ਉਹਦਾ ਬਿਆਨ ਆ ਗਿਆ। ਔਰ ਕਿਸ ਤਰੀਕੇ ਨਾਲ ਬਾਦਲ ਨੇ ਕਿਹਾ ਜੀ ਮੈਂ ਤਾਂ ਫਿਲਮ ਦੇਖੀ ਨਹੀਂ, ਮੈਨੂੰ ਤਾਂ ਪਤਾ ਹੀ ਨਹੀਂ ਕਿ ਫਿਲਮ ਕੀ ਹੈ। ਸੋ ਪੰਜਾਬ ਸਰਕਾਰ ਨੇ ਆਪਣੇ ਹੱਥ ਧੋ ਲਏ। ਚਾਹੀਦਾ ਤਾਂ ਇਹ ਸੀ ਕਿ ਜਿਨ੍ਹਾਂ ਸ਼ਹੀਦਾਂ ਦੇ ਨਾਂ ਨੂੰ ਅਕਾਲੀ ਵੇਚਦੇ ਨੇ, ਹੁਣ ਤੱਕ 30 ਸਾਲ ਤੋਂ ਇਹੀ ਕਹਿੰਦੇ ਨੇ ਜੀ ਕਾਂਗਰਸ ਨੇ ਸਾਡੇ ਨਾਲ ਆਹ ਕੀਤਾ, ਕਾਂਗਰਸ ਨੇ ਸਾਡੇ ਨਾਲ ਉਹ ਕੀਤਾ, ਹੁੱਡਾ ਭੁਪਿੰਦਰ ਸਿੰਘ ਹਰਿਆਣੇ ਵਾਲਾ ਉਹੀ ਕਰ ਰਿਹਾ ਜੋ ਕਾਂਗਰਸ ਨੇ 30 ਸਾਲ ਤੋਂ ਕੀਤਾ ਜੀ। ਪਰ ਜਿਹੜੀ ਕਾਂਗਰਸ ਜਿਹਦੇ ਥੱਲੇ ਇੰਦਰਾ ਗਾਂਧੀ ਨੇ ਅਟੈਕ ਕੀਤਾ ਅਕਾਲ ਤਖਤ ਤੇ ਦਰਬਾਰ ਸਾਹਿਬ ਤੇ, ਉਹਨੂੰ ਸਜ਼ਾ ਦੇਣ ਵਾਲਿਆਂ ਦੀ ਜਿਹੜੀ ਫਿਲਮ ਸੈਂਸਰ ਬੋਰਡ, ਸਰਟੀਫਿਕੇਸ਼ਨ ਬੋਰਡ ਨੇ ਕਲੀਅਰ ਕੀਤੀ ਹੋਈ ਸੀ। ਪੰਜਾਬ ਦਾ ਚੀਫ ਮਿਨਿਸਟਰ ਜਾਂ ਪੰਜਾਬ ਦੀ ਅਖੌਤੀ ਪੰਥਕ ਸਰਕਾਰ ਇਹ ਨਹੀਂ ਕਹਿ ਸਕੀ ਕਿ ਜੀ ਇਹ ਫਰੀडम ਆਫ ਐਕਸਪ੍ਰੈਸ਼ਨ ਹੈ ਆਲਰੇਡੀ, ਕਿਉਂਕਿ ਕਲੀਅਰੈਂਸ ਹੋਈ ਹੋਈ ਹੈ ਦਿੱਲੀ ਤੋਂ ਫਿਲਮ ਬੋਰਡ ਨੇ ਔਰ ਪੰਜਾਬ ਦੇ ਵਿੱਚ ਲੱਗੇਗੀ ਜੀ। ਇਸ ਦੇ ਉਲਟ ਜਿਸ ਤੇਜ਼ੀ ਨਾਲ ਸੈਂਟਰ ਗਵਰਨਮੈਂਟ ਨੇ ਇਸ ਦੇ ਉੱਤੇ ਐਕਟ ਕੀਤਾ, ਹੁਣ ਇੱਕੋ ਵੇਲੇ, ਨਹੀਂ ਤਾਂ ਇਹ 3 ਅੱਡ ਡਿਪਾਰਟਮੈਂਟ ਨੇ, ਇਹਨਾਂ ਤਿੰਨਾਂ ਦੀ ਮੀਟਿੰਗ ਹੋਈ, ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ, ਹੋਮ ਮਿਨਿਸਟਰੀ ਤੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ, ਔਰ ਉਹਨਾਂ ਨੇ ਕਰਕੇ ਬਿਆਨ ਦਿੱਤਾ ਹੈ ਕਿ ਜੀ ਇਹ ਜਿਹੜੀ ਹੈ ਫਿਲਮ ਇਹ 22 ਅਗਸਤ ਨੂੰ ਰਿਲੀਜ਼ ਨਹੀਂ ਹੋਏਗੀ ਔਰ ਅਸੀਂ ਇਹਨੂੰ ਦੇਖਿਆ। ਔਰ ਨਾਲ ਹੀ ਇਸ ਗੱਲ ਨੂੰ ਕ੍ਰੈਡੀਬਿਲਿਟੀ ਦੇਣ ਦੇ ਲਈ ਕਿ ਕਿਤੇ ਇਹ ਨਾ ਹੋਏ ਕਿ ਇਹ ਲੱਗੇ ਕਿ ਵੀ ਸਿੱਖਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੈ, ਉਹਨਾਂ ਨੇ ਉਹ ਜਿਹੜਾ ਕੋਈ ਫੜਿਆ ਹੋਇਆ ਫਿਲਮ ਸੈਂਸਰ ਬੋਰਡ ਦਾ ਬੰਦਾ, ਉਹਨੇ ਕਿਹਾ ਜੀ ਉਹਨੇ 1 ਲੱਖ ਰੁਪਈਆ ਲੈ ਕੇ ਇਹਦੀ ਕਲੀਅਰੈਂਸ ਦਿੱਤੀ ਸੀ ਇਸ ਫਿਲਮ ਦੀ। ਹਾਲਾਂਕਿ ਬਿਲਕੁਲ ਝੂਠੀ ਗੱਲ ਹੈ ਜੀ। ਉਹ 1 ਲੱਖ ਰੁਪਈਆ ਤਾਂ ਤੁਹਾਡਾ $2000 ਬਣਦਾ, $1500 ਬਣਦਾ ਜੀ। ਹੁਣ ਜੇ ਫਿਲਮ ਸੈਂਸਰ ਬੋਰਡ ਵਾਲੇ ਨੇ, ਮੰਨ ਲਓ ਕਰਪਟ ਤਾਂ ਹੋ ਸਕਦੇ ਨੇ, ਉੱਥੇ ਸਾਰ ਕੋਈ ਕਰਪਟ ਹੈ ਪ੍ਰਾਈਮ ਮਿਨਿਸਟਰ ਤੋਂ ਥੱਲੇ ਤੱਕ, ਹੁਣ $1500 ਦੇ ਪਿੱਛੇ ਉਹ ਆਪਣਾ ਰੈਪੂਟੇਸ਼ਨ ਜਿਹੜਾ ਹੈ ਜਾਂ ਉਹ ਵੇਚੇਗਾ। ਜੇ ਲੈਣੇ ਹੀ ਹੁੰਦੇ ਤਾਂ ਫਿਰ ਕਰੋੜਾਂ 'ਚ ਲੈਂਦੇ, ਫਿਲਮਾਂ ਕਰੋੜਾਂ ਦੇ ਵਿੱਚ ਬਿਜ਼ਨਸ ਕਰਦੀਆਂ ਨੇ। ਪਰ ਇਹ ਇੱਕ ਬਹਾਨਾ ਇਸ ਲਈ ਕੱਢ ਲਿਆ ਗਿਆ ਤਾਂ ਕਿ ਇਹਦਾ ਇਹ ਕਵਰ ਅਪ ਹੋਏ ਕਿ ਜੀ ਇਹ ਕਲੀਅਰ ਨਹੀਂ ਸੀ ਕੀਤੀ ਇਹਨੇ ਸਰਟੀਫਿਕੇਸ਼ਨ ਬੋਰਡ ਨੇ ਜਾਂ ਸੈਂਸਰ ਬੋਰਡ ਨੇ, ਇਹ ਤਾਂ ਬ੍ਰਾਈਬ ਕੀਤਾ ਸੀ, ਪੈਸੇ ਦਿੱਤੇ ਸੀ। ਹੁਣ ਇਸ ਗੱਲ ਦੀਆਂ ਵੀ ਸੰਭਾਵਨਾਵਾਂ ਹੋ ਸਕਦੀਆਂ ਕਿ ਫਿਲਮ ਬਣਾਉਣ ਵਾਲੇ ਜਾਂ ਰਾਜ ਕਾਕੜੇ ਜਾਂ ਦੂਜਿਆਂ ਤੇ ਹੀ ਕੇਸ ਰਜਿਸਟਰ ਕਰ ਦੇਣ ਕਿ ਜੀ ਤੁਸੀਂ ਤਾਂ ਰਿਸ਼ਵਤ ਦੇ ਕੇ ਜਿਹੜਾ ਉਹ ਇਸ ਫਿਲਮ ਨੂੰ ਪਾਸ ਕਰਵਾਇਆ ਸੀ। ਸੋ ਅਸੀਂ ਇਹ ਸਮਝਦੇ ਹਾਂ ਵੀ ਇਸ ਮੁੱਦੇ ਤੇ ਅਗੇਨ ਸਟੇਟ ਦਾ ਇਹ ਰਾਈਟ ਹੁੰਦਾ ਹੈ ਵੀ ਸਟੇਟ ਦੇ ਕਿਹੜੇ ਥੀਏਟਰ 'ਚ ਕੀ ਲੱਗਣਾ ਨਹੀਂ ਲੱਗਣਾ ਜੀ। ਇਹ ਫਿਲਮ ਸਾਰੇ ਪ੍ਰੋਸੀਜਰਸ 'ਚੋਂ ਨਿਕਲੀ ਸੀ, ਪ੍ਰੋਪਰ ਇਹਦੇ ਕੋਲ ਸਰਟੀਫਿਕੇਸ਼ਨ ਸੀ, ਬਾਹਰ ਆਲਰੇਡੀ ਇਹ ਲੱਗੀ ਹੈ ਔਰ ਅਜੇ ਵੀ ਕਈ ਥਾਂ ਤੇ ਜਿਹੜੀ ਹੈ ਲੱਗੇਗੀ ਦੁਬਾਰਾ। ਲੇਕਿਨ ਇਹ ਗੱਲ ਇੱਕ ਵਾਰੀ ਫਿਰ ਸਾਬਤ ਕਰਦੀ ਹੈ ਕਿ ਕਿਵੇਂ ਹਿੰਦੁਸਤਾਨ ਦੇ ਵਿੱਚ ਘੱਟ ਗਿਣਤੀਆਂ ਦੇ ਲਈ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦਾ ਹੱਕ ਨਹੀਂ ਹੈ ਜੀ। ਦੂਸਰਾ ਇਹ ਸਾਬਤ ਕਰਦੀ ਹੈ ਕਿ ਕਿਵੇਂ ਘੱਟ ਗਿਣਤੀਆਂ ਦੇ ਮੁੱਦੇ ਤੇ
ਸਿੱਖਾਂ ਮੁਸਲਮਾਨਾਂ ਦਲਿਤਾਂ ਔਰ ਟ੍ਰਾਈਬਲਸ ਈਸਾਈਆਂ ਦੇ ਮੁੱਦੇ ਤੇ ਕਿਵੇਂ ਬੀਜੇਪੀ ਔਰ ਕਾਂਗਰਸ ਇਕੱਠੇ ਨੇ, ਕਿਵੇਂ ਪੰਜਾਬ ਦੇ ਵਿਚਲੀ ਬੀਜੇਪੀ ਨੇ ਵੀ ਫੁੱਲ ਸਪੋਰਟ ਥਰੋ ਕੀਤੀ ਦੇ ਬਿਹਾਈਂਡ ਕਿ ਪਾਬੰਦੀ ਹੋਣੀ ਚਾਹੀਦੀ ਹੈ ਜੀ, ਅਮਨ ਕਾਨੂੰਨ ਭੰਗ ਹੋ ਜਾਏਗਾ। ਤੇ ਜੇ ਫਿਰ ਵੀ ਸਾਡਿਆਂ ਚੋਂ ਬਹੁਤਿਆਂ ਦੀਆਂ ਅੱਖਾਂ ਬੰਦ ਨੇ ਜਾਂ ਦੇਖਣ ਤੋਂ ਇਨਕਾਰੀ ਨੇ ਤੇ ਫਿਰ ਉਹਨਾਂ ਦਾ ਰੱਬ ਹੀ ਰੱਖ ਹੈ। ਦੂਸਰਾ ਇਸ਼ੂ ਜਿਹੜਾ ਮੈਂ ਸਮਝਦਾ ਵੀ ਬੇਸ਼ੱਕ ਖਬਰ ਇਹ ਕੱਲ੍ਹ ਦੀ ਸੀ, ਮੈਂ ਕੱਲ੍ਹ ਵੀ ਡਿਸਕਸ ਕਰਨਾ ਚਾਹੁੰਦਾ ਸੀ, ਪਰ ਦੂਸਰੇ ਅਹਿਮ ਮੁੱਦੇ ਕਰਕੇ ਇਹਨੂੰ ਮੈਂ ਨਹੀਂ ਲੈ ਸਕਿਆ ਜੀ। ਬਹੁਤ ਵਾਰ ਦੁਨੀਆ ਦੇ ਵਿੱਚ ਜਿਹੜੇ ਲੋਕ ਇਕੱਲੇ ਕਾਰੇ ਕਿਸੇ ਇਸ਼ੂ ਨੂੰ ਲੈ ਲੈਂਦੇ ਨੇ ਤੇ ਉਹਦੇ ਲਈ ਫਿਰ ਜ਼ਿੰਦਗੀ ਦੇ ਦਿੰਦੇ ਨੇ। ਜਿਵੇਂ ਕੱਲ ਅਸੀਂ ਉਸ ਪੱਤਰਕਾਰ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਕਿਵੇਂ ਉਹਦਾ ਸਿਰ ਕਲਮ ਕਰ ਦਿੱਤਾ ਗਿਆ, ਪਰ ਕਿਵੇਂ ਇਹਦੇ ਬਾਵਜੂਦ ਕਿ ਉਹ ਲੀਬੀਆ ਦੇ ਵਿੱਚ ਫੜਿਆ ਗਿਆ ਸੀ, ਉਹਨੇ ਫਿਰ ਵੀ ਸੀਰੀਆ ਦੇ ਵਿੱਚ ਜਾ ਕੇ ਕੰਮ ਕਰਨਾ ਸ਼ੁਰੂ ਕੀਤਾ। ਇਸੇ ਤਰ੍ਹਾਂ ਦੀ ਇੱਕ ਬਹਾਦਰ ਔਰਤ ਜਿਸ ਦਾ ਸਬੰਧ ਮਨੀਪੁਰ ਸਟੇਟ ਨਾਲ ਹੈ, ਜਿਸ ਦਾ ਪੂਰਾ ਨਾਂ ਆਇਰੋਮ ਚੰਨੂ ਸ਼ਰਮਿਲਾ ਹੈ ਜੀ, ਇਹ ਉਹ ਨੌਜਵਾਨ ਬੱਚੀ ਜਿਹੜੀ ਕਿ ਅੱਜ ਤੋਂ 14 ਸਾਲ ਪਹਿਲਾਂ 2 ਨਵੰਬਰ 2000 ਨੂੰ ਮਨੀਪੁਰ ਦੇ ਵਿੱਚ ਇੱਕ ਬੱਸ ਸਟੈਂਡ, ਇੱਕ ਛੋਟਾ ਜਿਹਾ ਟਾਊਨ ਤੇ ਖੜੀ ਸੀ। ਉਹਨੇ ਆਪਣੀਆਂ ਅੱਖਾਂ ਸਾਹਮਣੇ ਦੇਖਿਆ ਕਿ ਕਿਵੇਂ ਅਸਾਮ ਰਾਈਫਲਸ ਦੇ ਸ਼ੋਲਜਰਸ ਨੇ ਆ ਕੇ ਉੱਥੇ ਅੰਧਾਧੁੰਦ ਗੋਲੀ ਚਲਾਈ ਔਰ ਜਿਹੜੇ 10 ਲੋਕ ਸਿਵਿਲੀਅਨ ਮਾਰੇ, ਉਹਨਾਂ ਦੇ ਵਿੱਚ ਇੱਕ 62 ਸਾਲ ਦੀ ਬਜ਼ੁਰਗ ਔਰਤ ਸੀ ਔਰ ਇੱਕ 18 ਸਾਲਾਂ ਦੀ ਨੌਜਵਾਨ ਬੱਚੀ ਜਿਹਨੂੰ ਅਜੇ ਕੁਝ ਸਮਾਂ ਪਹਿਲਾਂ ਹੀ ਇੱਕ ਬਹਾਦਰੀ ਦਾ ਅਵਾਰਡ ਸੈਂਟਰ ਗਵਰਨਮੈਂਟ ਵੱਲੋਂ ਮਿਲਿਆ ਸੀ, ਉਹ ਮਾਰੀ ਗਈ ਜੀ। ਔਰ ਫਿਰ ਉਹਨੇ ਦੇਖਿਆ ਉਸ ਦਾ, ਉਹਨੇ ਅੱਖਾਂ ਨਾਲ ਇਸ ਦਰਦਨਾਕ ਸੀਨ ਨੂੰ ਦੇਖਿਆ। ਫਿਰ ਉਹਨੇ ਦੇਖਿਆ ਕਿ ਵੀ ਇਸ ਕਿਸਮ ਦਾ ਜ਼ੁਲਮ ਔਰ ਕੋਈ ਕਿਸੇ ਨੂੰ ਕੋਈ ਸਜ਼ਾ ਨਹੀਂ, ਕੋਈ ਜਿਹੜਾ ਹੈ ਉਹ ਅਕਾਊਂਟੇਬਲ ਨਹੀਂ ਜੀ। ਉਹਨੂੰ ਇਹ ਪਤਾ ਲੱਗਾ ਉਹਨੇ ਕਿ ਵੀ ਇਹ ਜਿਹੜੇ ਨੇ ਇਹ ਇਮਿਊਨ ਨੇ ਜਿਹੜੇ ਸ਼ੋਲਜਰਸ ਨੇ ਕੀਤਾ, ਕਿਉਂਕਿ ਮਨੀਪੁਰ ਦੇ ਵਿੱਚ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ ਜਿਹੜਾ ਉਦੋਂ ਵੀ ਲੱਗਿਆ ਸੀ, ਹੁਣ ਵੀ ਲੱਗਿਆ 14 ਸਾਲ ਜੀ, ਉਹਦੇ ਥੱਲੇ ਉਹ ਕਿਸੇ ਥਾਂ ਤੇ ਵੀ ਸ਼ੋਲਜਰ ਸਿਪਾਹੀ ਕਿਸੇ ਘਰ 'ਚ ਚਲੇ ਜਾਣ, ਕਿਸੇ ਨੂੰ ਗੋਲੀ ਮਾਰ ਕੇ ਮਾਰ ਦੇਣ, ਕਿਸੇ ਔਰਤ ਨੂੰ ਬੇਪਤ ਕਰ ਦੇਣ। ਔਰ ਇਸ ਕਦਰ ਮਨੀਪੁਰ ਦੇ ਵਿੱਚ, ਜਿੱਥੇ ਕਿ ਮਨੀਪੁਰ 'ਚ ਹਾਲਾਂਕਿ ਪ੍ਰੀਡੋਮੀਨੈਂਟ ਹਿੰਦੂ ਲੋਕ ਨੇ, ਲੇਕਿਨ ਉਹਨਾਂ ਦਾ ਇੱਕ ਆਪਣਾ ਕਲਚਰ ਸੀ, ਇੱਕ ਆਪਣਾ ਉਹਨਾਂ ਦਾ ਸੱਭਿਆਚਾਰ ਸੀ। ਅੰਗਰੇਜ਼ਾਂ ਨੇ ਜਦੋਂ ਮਨੀਪੁਰ ਨੂੰ ਆਪਣੀ ਸਲਤਨਤ ਦਾ ਹਿੱਸਾ ਬਣਾਇਆ ਤੇ ਉਹਨਾਂ ਨੇ ਅੱਜ ਵੀ ਮਨੀਪੁਰੀ ਡਾਂਸ ਦੁਨੀਆ ਦੇ ਵਿੱਚ ਇੱਕ ਬੜਾ ਯੂਨੀਕ ਡਾਂਸ ਦੇ ਤੌਰ ਤੇ ਜਾਣਿਆ ਜਾਂਦਾ ਹੈ। ਉਹਨਾਂ 'ਚੋਂ ਭਾਵੇਂ ਕੁਝ ਟਰਾਈਬਲ ਮੰਨਣ ਵਾਲੇ ਨੇ, ਕੁਝ ਈਸਾਈ ਨੇ, ਪਰ ਵੱਡਾ ਤਬਕਾ ਹਿੰਦੂਆਂ ਦਾ ਹੈ। ਲੇਕਿਨ ਉਹ ਆਪਣੇ ਸੱਭਿਆਚਾਰ ਕਲਚਰ ਨੂੰ ਇੰਡੀਆ ਦਾ ਹਿੱਸਾ ਨਹੀਂ ਮੰਨਦੇ। ਹੁਣ ਕਹਿਣ ਨੂੰ ਤਾਂ ਹੋਏਗਾ ਜੀ ਨਾਗਾਲੈਂਡ ਦੇ ਈਸਾਈ ਅੱਡ ਮੰਗਦੇ ਨੇ ਜੀ, ਪੰਜਾਬ ਦੇ ਸਿੱਖ ਅੱਡ ਮੰਗਦੇ ਨੇ ਜੀ, ਕਸ਼ਮੀਰ ਦੇ ਮੁਸਲਮਾਨ ਅੱਡ ਆਪਣਾ ਮੁਲਕ ਮੰਨਦੇ, ਲੇਕਿਨ ਮਨੀਪੁਰ ਦੀ ਜਿਹੜੀ ਆਰਮਡ ਸਟਰਗਲ ਹੈ ਜਾਂ ਹਥਿਆਰਬੰਦ ਸਟਰਗਲ ਹੈ ਉਹ ਬੜੀ ਯੂਨੀਕ ਹੈ ਕਿ ਉੱਥੇ ਕੋਈ ਧਰਮ ਬੇਸਡ ਨਹੀਂ ਹੈ, ਸਗੋਂ ਬਹੁ ਗਿਣਤੀ ਹਿੰਦੂ ਜਿਹੜੇ ਸਮਾਜ ਵਾਲੇ ਵੀ ਆਪਣੀ ਆਜ਼ਾਦੀ ਦੇ ਲਈ ਉਹਨਾਂ ਦੇ ਗੁਰੀਲੇ ਲੜਦੇ ਨੇ। ਔਰ ਉੱਥੇ ਇਹਨਾਂ ਨੇ ਫੌਜ ਰੱਖ ਕੇ, ਪੁਲਿਸ ਰੱਖ ਕੇ ਉਹਨਾਂ ਨੂੰ ਬੇਪਨਾਹ ਤਾਕਤ ਦਿੱਤੀ ਹੋਈ ਹੈ ਕਿ ਉਹ ਜਿਹਨੂੰ ਮਰਜ਼ੀ ਮਾਰ ਦੇਣ। ਔਰ ਇਹਨੇ ਇਹ ਦੇਖਿਆ ਕਿ ਵੀ ਇਹ ਜਿਹੜੇ 10 ਸਿਵਿਲੀਅਨਸ ਦਾ ਕਤਲ ਹੋਇਆ, ਇਹਨੇ ਪ੍ਰਣ ਕੀਤਾ, ਆਪਣੇ ਘਰ ਆਈ, ਆਪਣੀ ਮਾਂ, ਆਪਣੇ ਭਰਾ, ਉਹਨਾਂ ਨੂੰ ਕਿਹਾ ਕਿ ਮੈਂ ਇਹ ਦੇਖ ਨਹੀਂ ਸਕਦੀ, ਮੈਂ ਇਹਦੇ ਲਈ ਕੁਝ ਕਰਨਾ ਚਾਹੁੰਦੀ। ਔਰ ਉਹਨੇ ਇਹ ਦੇਖਿਆ ਕਿ ਇਹਦੇ ਲਈ ਜਿਹੜੀ ਪੁਆੜੇ ਦੀ ਜੜ ਹੈ ਉਹ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ ਹੈ ਜੀ। ਇਹਨੇ ਭੁੱਖ ਹੜਤਾਲ ਸ਼ੁਰੂ ਕੀਤੀ। ਉਹਨੇ ਕਿਹਾ ਕਿ ਜਦੋਂ ਤੱਕ ਇਹ ਮਨੀਪੁਰ ਚੋਂ ਇਹ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਖਤਮ ਨਹੀਂ ਹੁੰਦਾ, ਮੈਂ ਭੁੱਖੀ ਰਵਾਂਗੀ। ਇਹ ਉਹ ਪੀਰੀਅਡ ਸੀ ਕਿ ਜਦੋਂ ਫੌਜ ਔਰ ਪੁਲਿਸ ਵੱਲੋਂ ਵੱਡੇ ਪੈਮਾਨੇ ਦੇ ਉੱਤੇ ਔਰਤਾਂ ਦੇ ਨਾਲ ਵੀ ਜਿਹੜਾ ਜ਼ਬਰ ਜਨਾਹ ਕੀਤਾ ਜਾ ਰਿਹਾ ਸੀ। ਅੱਜ ਵੀ ਉਹ ਇੰਟਰਨੈਟ ਤੇ ਫੋਟੋ ਦੇਖੀ ਜਾ ਸਕਦੀ ਹੈ ਕਿ ਇੱਕ ਸਟੇਜ ਤੇ ਮਨੀਪੁਰ ਦੀਆਂ ਸੈਂਕੜੇ ਔਰਤਾਂ ਇਕੱਠੀਆਂ ਹੋਈਆਂ, ਉਹਨਾਂ ਦੀ ਫੌਜ ਦੇ ਉਸ ਹੈੱਡਕੁਆਰਟਰ ਦੇ ਬਾਹਰ ਉਹਨਾਂ ਨੇ ਆਪਣੇ ਸਾਰੇ ਕੱਪੜੇ ਲਾਹ ਦਿੱਤੇ ਔਰ ਉਹਨਾਂ ਨੇ ਨੇਕਡ ਪ੍ਰੋਟੈਸਟ ਕੀਤਾ। ਉਹਨਾਂ ਨੇ ਕਿਹਾ ਜੋ ਤੁਸੀਂ ਸਾਡੇ ਘਰਾਂ 'ਚ ਵੜ ਕੇ ਕਰਦੇ ਹੋ, ਕਰ ਲਓ ਸਾਡੇ ਨਾਲ ਜੋ ਤੁਸੀਂ ਕਰਨਾ। ਔਰ ਉਹ ਖਬਰ ਦੁਨੀਆ ਭਰ ਦੇ ਵਿੱਚ ਗਈ। ਅੱਜ ਵੀ ਮਤਲਬ ਉਹ ਜਿਹੜਾ ਇੱਕ ਆਪਣੇ ਕਿਸਮ ਦਾ ਕਿ ਇਹ ਇੱਕ ਬੇਬਸੀ ਦਾ ਆਲਮ ਸੀ ਕਿ ਅਸੀਂ ਕੀ ਕਰੀਏ ਹੁਣ। ਸੋ ਇਸ ਬੀਬੀ ਨੇ ਉਸ ਨੂੰ ਵੀ ਦੇਖਿਆ ਔਰ ਇਹਨੇ ਪ੍ਰਣ ਕੀਤਾ ਕਿ ਮੈਂ ਜ਼ਰੂਰ ਕੁਝ ਕਰਨਾ, ਔਰ ਇਹ ਭੁੱਖ ਹੜਤਾਲ ਤੇ ਬੈਠ ਗਈ ਜੀ। ਹੁਣ 14 ਸਾਲਾਂ ਤੋਂ ਹੁਣ ਹੁੰਦਾ ਕੀ ਹੈ, ਇਹਨਾਂ ਨੇ ਇੱਕ ਹੋਰ ਐਕਟ ਜਿਹੜਾ ਉੱਥੇ ਲਾਗੂ ਹੈ ਜਿਹਨੂੰ ਇਹ ਸਪੈਸ਼ਲੀ ਸੁਸਾਈਡ ਦੇ ਥੱਲੇ ਲੈਂਦੇ ਨੇ ਕਿ ਇਹ ਕਰਨ ਵਾਲਾ ਜਿਹੜਾ ਉਹ ਸੈਕਸ਼ਨ 306 ਆਫ ਇੰਡੀਅਨ ਪੀਨਲ ਕੋਡ, ਇਹਦੇ ਥੱਲੇ ਕੇਸ ਰਜਿਸਟਰ ਕਰ ਲਿਆ। ਹੁਣ ਬੰਦਾ ਜਿਹੜਾ ਪੋਲੀਟੀਕਲ ਪ੍ਰੋਟੈਸਟ ਕਰ ਰਿਹਾ ਕਿਸੇ ਗੱਲ ਲਈ, ਔਰ ਇੱਕੋ ਇਹਨੇ ਮੰਗ ਰੱਖੀ ਕਿ ਸਪੈਸ਼ਲ ਪਾਵਰਸ ਆਰਮਡ ਫੋਰਸਿਸ ਐਕਟ ਜਿਹੜਾ ਇਹਨੂੰ ਖਤਮ ਕੀਤਾ ਜਾਏ ਜੀ। ਉਹਦੇ ਤੇ ਸੁਸਾਈਡ ਕਰਨ ਦਾ ਚਾਰਜ ਲਾ ਕੇ ਹੁਣ ਉਹ ਹਸਪੀਟਲ, ਉਹਨੇ ਨਹੀਂ ਖਾਧਾ ਕੁਝ ਵੀ,
ਹਸਪੀਟਲ ਨੂੰ ਫੋਰਸ ਫੀਡ ਉਹਨਾਂ ਨੇ ਲਾ ਦਿੱਤਾ ਗਲੂਕੋਸ ਮੂੰਹ 'ਚ, ਉਹਨੇ 14 ਸਾਲ ਹੋ ਗਏ ਉਹਨੇ ਮੂੰਹ 'ਚ ਕੁਝ ਨਹੀਂ ਪਾਇਆ ਜੀ, ਉਸ ਨੂੰ ਉਹਦੇ ਥੱਲੇ ਕਰਤਾ। ਹੁਣ ਇਹ ਜਿਹੜਾ ਇਹਨਾਂ ਦਾ ਸੈਕਸ਼ਨ ਹੈ ਜਿਹਦੇ ਥੱਲੇ ਸੈਕਸ਼ਨ 306, ਇਹਦੇ ਥੱਲੇ ਮੈਕਸਿਮਮ 364 ਦਿਨ ਉਹ ਕਸਟਡੀ 'ਚ ਰੱਖ ਸਕਦੇ ਨੇ, ਉਸ ਤੋਂ ਬਾਅਦ ਉਹਨਾਂ ਨੂੰ ਛੱਡਣਾ ਪੈਂਦਾ, 1 ਸਾਲ ਰੱਖ ਸਕਦੇ ਨੇ। ਹੁਣ ਉਹ ਕੀ ਕਰਦੇ ਸੀ, 364 ਦਿਨ ਕਸਟਡੀ 'ਚ ਰੱਖ ਕੇ ਅਗਲੇ ਦਿਨ ਛੱਡ ਦਿੰਦੇ ਸੀ, 1 ਦਿਨ ਬਾਅਦ ਫਿਰ ਅਗਲੇ ਦਿਨ ਉਹਨੂੰ ਫੜ ਲੈਂਦੇ ਸੀ ਜੀ। ਹੁਣ 14 ਸਾਲ ਤੋਂ ਇਹ ਬੀਬੀ ਸ਼ਰਮਿਲਾ ਭੁੱਖ ਹੜਤਾਲ ਤੇ ਦੁਨੀਆ ਦੀ ਹਿਸਟਰੀ 'ਚ ਦਾ ਲੌਂਗੈਸਟ ਫਾਸਟ ਹੈ ਜੀ। ਹੁਣ ਗਾਂਧੀ ਤੇ ਤਾਂ ਅੰਗਰੇਜ਼ਾਂ ਨੇ ਕਦੇ, ਗਾਂਧੀ ਹਰ ਚੌਥੇ ਦਿਨ ਬਹਿ ਜਾਂਦਾ ਸੀ ਭੁੱਖਾ ਕਿ ਜੀ ਮੈਂ ਮਰਨ ਵਰਤ ਰੱਖਣ ਲੱਗਾ, ਅਨਸ਼ਨ ਮੈਂ ਰੱਖਣ ਲੱਗਾ, ਉਹਦੇ ਤੇ ਕਦੇ ਅੰਗਰੇਜ਼ਾਂ ਨੇ ਉਹ ਐਕਟ ਨਹੀਂ ਲਾਇਆ ਕਿ ਜੀ ਇਹ ਸੁਸਾਈਡ ਕਰਨ ਲੱਗਿਆ। ਹੁਣ 14 ਸਾਲ ਬੀਤਣ ਬਾਅਦ ਵੀ ਇੱਕ ਤੋਂ ਬਾਅਦ ਇੱਕ ਗਵਰਨਮੈਂਟ ਸੈਂਟਰ 'ਚ ਆਈ, 10 ਸਾਲ ਕਾਂਗਰਸ ਦੀ ਗਵਰਨਮੈਂਟ ਰਹੀ, ਉਸ ਵੇਲੇ ਵਾਜਪਾਈ ਦੀ ਸਰਕਾਰ ਸੀ, ਹੁਣ ਮੋਦੀ ਦੀ ਸਰਕਾਰ ਹੈ, ਲੇਕਿਨ ਇਹ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ ਖਤਮ ਨਹੀਂ ਹੋਇਆ। ਔਰ ਜਿਸ ਕਾਰਨ ਕਰਕੇ ਸ਼ਰਮਿਲਾ ਅੱਜ ਕੱਲ੍ਹ ਖਬਰਾਂ 'ਚ ਹੈ ਉਹ ਇਹ ਹੈ ਕਿ ਇੰਫਾਲ ਦੇ ਇੱਕ ਸੈਸ਼ਨ ਜੱਜ ਨੇ ਇਹ ਕਿਹਾ ਕਿ ਜੀ ਇਹਦੇ ਖਿਲਾਫ ਇਹ ਜਿਹੜਾ ਤੁਸੀਂ ਸੁਸਾਈਡ ਦੇ ਥੱਲੇ ਲਾਇਆ ਹੋਇਆ ਕੇਸ ਖਤਮ ਕਰੋ, ਇਹ ਸੁਸਾਈਡ ਨਹੀਂ ਹੈ, ਪੋਲੀਟੀਕਲ ਪ੍ਰੋਟੈਸਟ ਹੈ ਜੀ। ਹੁਣ ਉਹਨੇ ਜਿਹੜਾ ਉਹਦੇ ਨਾਲ ਹੀ ਲੱਗੀ ਹੋਈ ਹੈ, ਉਹਦੀ ਫੋਟੋ ਹੁਣ ਵੀ ਜਿਹੜੀ ਸਾਰੇ ਪਾਸੇ ਮੀਡੀਆ 'ਚ ਇੰਟਰਨੈਸ਼ਨਲ ਖਬਰਾਂ 'ਚ ਆਈ ਹੈ, ਉਹਨੇ ਕਿਹਾ ਜੀ ਮੈਂ ਭਾਵੇਂ 14 ਸਾਲ ਤੋਂ ਇਹ ਜਾਰੀ ਹੈ, ਮੇਰਾ ਹਸਪਤਾਲ 'ਚੋਂ ਪਈ ਹੁੰਦੀ ਹੈ, ਹੋਰ ਮੂੰਹ 'ਚ ਤੋਂ ਕੁਝ ਖਾਂਦੀ ਨਹੀਂ ਹੈ, ਉਹਦੇ ਨਾਲ ਹੀ ਉਹਨੂੰ ਉਹਨੇ ਕਿਹਾ ਜੀ ਮੈਂ ਜਦੋਂ ਤੱਕ ਇਹ ਜਿਹੜਾ ਇਹਨਾਂ ਦਾ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਹੈ ਇਹ ਖਤਮ ਨਹੀਂ ਹੁੰਦਾ ਉਦੋਂ ਤੱਕ ਮੈਂ ਜਿਹੜਾ ਕੁਝ ਨਹੀਂ ਖਾਣਾ, ਮੈਂ ਭੁੱਖ ਹੜਤਾਲ ਜਾਰੀ ਰੱਖਾਂਗੀ ਜੀ। ਉਹਦੀ ਮਾਂ, ਉਹਦਾ ਭਰਾ, ਉਹਨਾਂ ਦਾ ਪਿੰਡ ਵੀ ਇਸ ਗੱਲ ਦੇ ਉੱਤੇ ਫਖਰ ਵੀ ਕਰਦਾ ਹੈ। ਉਹ ਕਹਿੰਦੇ ਵੀ ਹੁਣ 14 ਸਾਲ ਜਿਸ ਬੱਚੀ ਨੇ ਜਿਹਨੇ ਆਪਣੀ ਜੀਵਨ, ਆਪਣੀ ਜਵਾਨੀ, ਆਪਣਾ ਸਭ ਕੁਝ ਛੱਡ ਦਿੱਤਾ ਹੈ ਜੀ। ਔਰ ਜੇ ਇਹਨੂੰ ਅਸੀਂ ਹੀਰੋ ਨਹੀਂ ਕਹਾਂਗੇ, ਇੱਕ ਪਾਸੇ ਤਾਂ ਉਹ ਗਾਂਧੀ ਜਿਹੜਾ ਡਰਾਮਾ ਕਰਕੇ ਫਿਰ ਵਰਤ ਕਿਸੇ ਬਹਾਨੇ ਨਾਲ ਛੱਡ ਦਿੰਦਾ ਸੀ, ਬੱਕਰੀ ਦਾ ਦੁੱਧ ਪੀ ਕੇ ਜਾਂ ਕੋਈ ਹੋਰ ਕਰਕੇ, ਉਹਨੂੰ ਤਾਂ ਬਾਪੂ ਬਣਾਇਆ ਹੋਇਆ ਨੇਸ਼ਨ ਦਾ। ਤੇ ਇਹ ਕੁੜੀ ਜਿਹੜੀ ਕਿ ਇੱਕ ਸਚਿਆਰੇ ਕਾਜ਼ ਦੇ ਲਈ, ਇਹਨਾਂ ਦੇ ਜ਼ੁਲਮਾਂ ਨੂੰ ਠੱਲ ਪਾਉਣ ਦੇ ਲਈ 14 ਸਾਲ ਤੋਂ ਭੁੱਖ ਹੜਤਾਲ ਕਰ ਰਹੀ ਹੈ। ਇਹਦੇ ਤੇ ਸੁਸਾਈਡ ਦਾ ਕੇਸ ਸੀ ਔਰ ਜਿਹੜਾ ਇਹ ਸਪੈਸ਼ਲ ਪਾਵਰਸ ਐਕਟ ਹੈ ਇਹ ਅੱਜ ਤੱਕ ਵੀ ਖਤਮ ਨਹੀਂ ਕੀਤਾ ਹੈ। ਇਹ ਲੋਕਤੰਤਰ ਹੈ ਜਿੱਥੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹੈ ਜੀ, ਜਿਹੜੀ ਗੱਲ ਕੌਮ ਦੇ ਹੀਰੇ ਦੇ ਰੂਪ ਸਾਹਮਣੇ ਆਈ। ਔਰ ਇਹ ਸ਼ਰਮਿਲਾ ਦਾ 14 ਸਾਲ ਦਾ ਲਗਾਤਾਰਤਾ ਦੇ ਨਾਲ ਜਿਹੜਾ ਮਰਨ ਵਰਤ ਹੈ ਔਰ ਇੱਕ ਜੈਨੂਇਨ ਕਾਜ਼ ਦੇ ਲਈ, ਇਹ ਗੱਲ ਆਪਣੇ ਆਪ ਦੇ ਵਿੱਚ ਸਬੂਤ ਹੈ ਕਿ ਕਿਸ ਕਿਸਮ ਦੀ ਇਹ ਡੈਮੋਕ੍ਰੇਸੀ ਦੇ ਨਾਂ ਥੱਲੇ ਕਲੰਕ ਹੈ। ਇਹ ਜ਼ਬਰਤੰਤਰ ਹੈ, ਇਹ ਸ਼ਰਮਤੰਤਰ ਹੈ। ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇਹ ਆਪਣੇ ਆਪ ਨੂੰ ਲਾਰਜੈਸਟ ਡੈਮੋਕ੍ਰੇਸੀ ਇਨ ਦਾ ਵਰਲਡ ਕਹਿੰਦੇ ਨੇ ਜੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਤਰ੍ਹਾਂ ਲੈਣੇ ਆ ਬ੍ਰੇਕ। ਵੀਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।